अस्सलाम वालेकुम नाज़रीन, मैं साजिद मिठापुरिया तो तुसी देख रहे हो सज्जाद जानी ऑफिशियल। नाज़रीन एक बार फिर तुहाडी खिदमत पेश नवे जी लैके नवे करैक्टर लैके नवा शो लैके ते नाज़रीन अज मैं बैठा अपने फैसलाबाद शहर फैसलाबाद इलाके मदीना टाउन रसूल पार्क जिथों सारे मेरे वीर मेरे भरा मैनूं मिले ने ते इत्थे दा एक चमकदा तो नहीं मैं कहांगा बल्कि चमकीला बहुत मशहूर फेमस पर्सनैलिटी मेरे नाल बड़ा अच्छा सिंगर मेरा वीर बड़ा शहजादा। बड़ी देर तो मेरी ख्वाहिश है कि मैं इस बंदे नूं फड़ लवां और अज मैं अचानक फड़ लिया। तुसीं समझ गए मैं किहदी गल कर रहा। साडे पाकिस्तान दा वड्डा नाम साजिद अली राहत वो अज मेरे कोल मौजूद ने। आपां इन्हां गल्लां करांगे गपशप करांगे ते नाज़रीन तुहानूं पता मैनूं भी सिंगिंग दा शौक है ते मैं अज इस भाई दा शागिर्द हो जाना ही। मैं इस भाई दा शागिर्द हो के जाना भावें मेरा रुपया लख इहदे कोल मैनूं लैना क्यों ना पवे। मैं शागिर्द होना। अस्सलाम वालेकुम भाजी। वालेकुम सलाम जनाब बेटा भाई। ते शागिर्दी दी रस्म ਜਿਹੜੀ ਤੁਸੀਂ ਲੱਖ ਰੁਪਏ ਮੇਰੇ ਕੋਲ ਲੈਣਾ ਇਹ ਕਿਹੜਾ ਰਿਵਾਜ ਹੋਇਆ ਮਸਲਾ ਸ਼ਾਗਿਰਦੀ ਦਾ दौर किहड़ा जा रहा ਇਹ ਕਿਹੜਾ ਦੌਰ ਜਾ ਰਿਹਾ ਮਤਲਬ ਉਸਤਾਦਾਂ ਨੂੰ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਉਸਤਾਦਾਂ ਕੋਲ ਲੱਖ ਰੁਪਏ ਲੈ ਜਾਂਦਾ ਭਾਜੀ ਮੈਂ ਤੁਹਾਡਾ ਸ਼ਾਗਿਰਦ ਹੋਣਾ ਤੁਸੀਂ ਮੈਨੂੰ ਦੇਣੇ ਆ। ਹੁਣ ਉਹ ਦੌਰ ਨਹੀਂ ਰਿਹਾ ਕਿ ਤੁਹਾਡੀ ਉਸਤਾਦਾਂ ਦੀਆਂ ਪਿੰਨੀਆਂ ਮਿਲੀਆਂ ਉਸਤਾਦਾਂ ਦੇ ਸਿਰ ਸੁਰ ਝੱਸੀ ਆ। ਤੁਸੀਂ ਮੇਰੀਆਂ ਪਿੰਨੀਆਂ ਮਿਲਣੀਆਂ। ਤੁਸੀਂ ਮੈਨੂੰ ਸਵੇਰੇ ਨਾਸ਼ਤਾ ਲੈ ਕੇ ਆਉਣਾ। ਤੁਸੀਂ ਆਪ ਹਿਸਾਬ ਲਓ ਸਵੇਰੇ ਉੱਠੋ ਮੈਂ ਤੁਹਾਨੂੰ ਕਹਾਂ ਉਸਤਾਦ ਜੀ ਪਾਣੀ ਦਾ ਗਲਾਸ ਫੜਾਓ ਤੁਸੀਂ ਕਿੱਡੇ ਸੋਹਣੇ ਲੱਗੋਗੇ ਕਿੱਡੇ ਫੇਮਸ ਹੋ ਜਾਓਗੇ। ਜਿਹੜੀ ਐਡੀ ਕਿਹੜੀ ਮਜਬੂਰੀ ਮਸਲ ਪਈ ਇਸ ਗਾਣਾ ਸਿੱਖਣ ਦੀ ਜ਼ਰੂਰੀ ਹੈ ਕਿ ਗਾਣਾ ਸਿੱਖਣਾ ਵੀ ਗਾਣਾ ਹੀ ਸਿੱਖਣਾ ਵਾ ਉਸਤਾਦ ਨੇ ਮਸਲ ਨੁਕਸਾਨ ਪਹੁੰਚਾਉਣਾ ਕੁਝ ਆਪ ਵੀ ਨੁਕਸਾਨ ਲਵੋ। ਗੋਡੀ ਹੱਥ ਨਹੀਂ ਲਾਣਾ ਇਹਨਾਂ ਨੇ ਗੋਡੀਆਂ ਲੈਣਾ ਤੁਹਾਨੂੰ। ਅੱਲਾ ਝੂਠ ਨਾ ਬੁਲਾਇਆ ਜਿੱਡਾ ਤੇਰਾ ਪਿੰਡਾ ਵਾ ਨਾ ਜਿੱਡਾ ਤੇਰਾ ਮੂੰਹ ਆ ਤੂੰ ਇਨਸਾਨ ਨਾ ਹੁੰਦਾ ਤੂੰ ਕਿਉਂ ਕੌਂਗ ਹੋਣਾ ਸੀ। ਜਦੋਂ ਦੋ ਵੱਡੇ ਸਿੰਗਰ ਦੋ ਉਸਤਾਦ ਲੋਕ ਗੱਲ ਕਰ ਰਹੇ ਨੇ ਵਿੱਚ ਐਵੇਂ ਨਹੀਂ ਤਾਈਪੁਣਾ ਕਰੀਦਾ ਹੁੰਦਾ। ਉਸਤਾਦ ਦੱਸਿਆ ਤੁਸੀਂ ਇਹਨਾਂ ਨੂੰ ਮੈਨੂੰ ਭੁੱਲ ਗਿਆ ਸੀ ਮੈਂ ਹੁਣ ਯਾਦ ਹੈ ਜਨਾਬ ਸ਼ਾਗਿਰਦ ਹੁਣ ਆਏ ਨੇ। ਨਹੀਂ ਇਹ ਇੱਕ ਪਾਸੇ ਉਸਤਾਦ ਇੱਕ ਪਾਸੇ ਗੁਸਤਾਖ ਹੈ ਜੀ ਕੋਈ ਗੱਲ ਨਹੀਂ ਕਰੋ। ਅੱਗੋਂ ਹੱਸਣ ਡਿਆ ਦੱਸੋ ਅੱਗੋਂ ਚੁੱਪ ਕਰਕੇ ਐ ਕਰਨ ਡਿਆ ਜੀ ਦੇਖ ਆ ਵੇ ਇਹਦਾ ਹਾਸਾ ਆਲਾ ਬਸ ਉਹ ਤੂੰ ਉਸਤਾਦ ਨੂੰ ਲੈਣਾ ਮੇਰਾ ਉਸਤਾਦ ਹਾਂਜੀ ਅਸੀਂ ਵੀ ਉਸਤਾਦ ਸ਼ਾਗਿਰਦ ਹੈ ਅਸੀਂ ਵੀ ਉਸਤਾਦ ਸ਼ਾਗਿਰਦ ਤੁਸੀਂ ਉਸਤਾਦ ਲੱਭਣ ਆਏ ਹੋ ਲੱਭ ਬੈਠੇ ਆ। ਬਾਕੀ ਸ਼ੁਕਰ ਅੱਲਾ ਦਾ ਹਾਲੇ ਮੈਂ ਲੱਭਣ ਟੁਰਿਆ ਉਹਨੇ ਕਿੱਡਾ ਮਾੜਾ ਲੱਭਿਆ ਦੇਖੋ ਸਾਰੇ ਅੰਦਰ ਮੈਂ ਨਕਸ਼ ਕਰੀਏ ਆਪਣੇ ਜ਼ਰਾ ਉਸਤਾਦ ਤੇਰਾ ਤੂੰ ਵਾਕਈ ਤਬਲੇ ਬਾਜੇ ਦਾ ਤੂੰ ਗਾਉਂਦਾ ਗੁੰਨਾ ਕਿ ਤੇਰਾ ਪੰਗੂੜਾ ਵਾ ਇਧਰ ਤੋਂ ਮੂੰਹ ਕਰ ਤੇ ਚੈੱਕ ਤੇ ਕਰੀ ਇਧਰ ਆਹ ਦੇਖੋ ਜੀ ਇਦਾਂ ਤਾਂ ਪਤਾ ਤਾਂ ਮਕਾਨ ਕੱਚਾ ਹੁੰਦਾ ਤੇ ਗੱਲਾਂ ਸੁਣੀ ਜਾਓ ਤੁਸੀਂ ਮੈਂ ਕੋਟ ਪਾਇਆ ਮਾਂ ਪਾਇਆ ਤੇ ਪਲਸਤਰ ਨਹੀਂ ਹੋਇਆ ਇਹਦੇ ਘਰ ਚੈੱਕ ਕਰੋ ਜ਼ਰਾ ਕਿਉਂ। ਹਾਂਜੀ ਚਾਚਾ ਜੀ ਕੀ ਬਾਤ ਹੈ ਬੜੀ ਕੈਂਚੀ ਵਾਂਗੂ ਜ਼ੁਬਾਨ ਚੱਲਦੀ ਦੋਸਤੋ। ਮੈਂ ਤੈਨੂੰ ਇਨਸਾਨ ਸਮਝਿਆ ਤੂੰ ਮੱਛਰ ਨਿਕਲਿਆ ਕਰ ਕਿੱਦਾਂ ਜਾਣ ਲਿਆ ਲੈ ਨਾਂ ਰੱਖਿਆ ਮਿੱਠਾ ਤੇ ਕੌੜਾ ਰੱਜ ਕੇ ਆ। ਇੱਕ ਮਿੰਟ ਚਾਚਾ ਹਲੋ ਚਾਚਾ ਨਹੀਂ ਭਾਣ ਕਹਿ ਮਿੰਟ ਬਾਅਦ ਚਾਚਾ ਮਰੇ ਰੇੜੀ ਦੇਖ ਲਈ ਮੇਰੇ ਕੋ ਕਿੱਡਾ ਸੋਹਣਾ ਨਾਮ ਤਾਂ ਸਰ ਨਈਮ ਬਾਸ ਤੇ ਮੱਲੇ ਜਿਹਦਾ ਨਾਮ ਕਾਲਾ ਹੀ ਆ ਸੁਣ ਲਓ ਜ਼ਰਾ ਉਹ ਕਾਲੇ ਤੇਰਾ ਨਿਕਨੇਮ ਕੀ ਮੈਨੂੰ ਦੱਸ ਜ਼ਰਾ। ਮੇਰਾ ਨਾਂ ਨਹੀਂ ਉਹ ਬਸ ਉਹਦਾ ਮੈਨੂੰ ਪਿਆਰ ਨਾਲ ਇਮਲੀ ਕਹਿੰਦੇ ਆ। ਭਾਈ ਸਾਈਦ ਹੁਣ ਮੈਨੂੰ ਸ਼ਾਗਿਰਦ ਕਰਨਾ ਕਿ ਨਹੀਂ ਕਰਨਾ। ਜਨਾਬ ਤੁਹਾਨੂੰ ਸ਼ਾਗਿਰਦ ਕਰਿਆ ਤੁਹਾਡੀ ਰਿਕੁਆਇਰਮੈਂਟ ਬੜੀ ਖਤਰਨਾਕ ਹੈ। ਕਹ ਤੈਨੂੰ ਸ਼ਾਗਿਰਦ ਨਹੀਂ ਕਰਨਾ ਪਹਿਲਾਂ ਤੈਨੂੰ ਜ਼ਿਬਾ ਕਰਨਾ ਤੁਰ ਕਰਾ ਮੈਨੂੰ ਇਹਨੂੰ ਸ਼ਾਗਿਰਦ ਕਰਨ ਨਾਲੋਂ ਭੁੱਖਾ ਫਿਰ ਲਾ ਸ਼ਾਗਿਰਦ ਨਾ ਕਰੇ। ਤੁਸੀਂ ਨਾ ਮੇਰੀ ਗੱਲ ਸੁਣੋ। ਹਾਂਜੀ 5 ਕਿਲੋ ਫਲ ਦੀ ਟੋਕਰੀ ਅੱਛਾ ਜੀ 5 ਕਿਲੋ ਮਠਿਆਈ ਦੀ ਟੋਕਰੀ ਠੀਕ ਹੈ ਜੀ ਛੋਟਾ ਲੇਲਾ ਕਜਲਾ ਦੁੰਬਾ ਕਾਲਾ ਅੱਛਾ। ਕੁੱਸਾ ਬੋਸਕੀ ਦਾ ਸੂਟ ਤੇ ਅੱਛਾ ਜੀ ਸ਼ਾਗਿਰਦ ਹੋਣਾ ਹੈ ਕਿ ਹਸਪਤਾਲ ਦਾਖਲ ਹੋਣਾ ਹੈ। ਯਾਰ ਅੱਲਾ ਮੇਰੇ ਚਾਚੇ ਨੇ ਇੱਕ ਹੋਰ ਕੋਡ ਦੇਵੇ ਹੋਰ ਅੱਛੀਆਂ ਗੱਲਾਂ ਕਰੇਗਾ ਦੇਖਣਾ। ਅੱਛੀਆਂ ਗੱਲਾਂ ਬਹੁਤ ਨਿਕਲਿਆ ਕੋਟ ਤੂੰ ਪਾ ਕੇ ਦੇ ਗੱਲਾਂ ਨੂੰ ਛੱਡ ਦੇ ਗੱਲਾਂ ਢੇਰ ਨਾਜ਼ਰੀਨ ਤੁਸੀਂ ਮਜ਼ਾ ਲੈਣਾ ਮੇਰੇ ਚਾਚੇ ਇਮਲੀ ਦਾ ਐਂਡ ਮਾੜਾ ਚਾਚਾ ਨਹੀਂ ਕਹਿਣਾ ਇਮਲੀ ਸ਼ੌਕ ਨਾ ਕਹਿ ਆਪਨੇ ਕਹਿ ਇਮਲੀ ਇਲਮੀ ਓਏ ਇਮਲੀ ਨਹੀਂ ਇਮਲੀ ਇਮਲੀ ਇਮਬਲੀ ਹਾਂ ਦੇਖਿਆ ਕਿੱਡਾ ਬੁਰਾ ਲੱਗਾ ਤੇਰੇ ਮੂੰਹ ਚੋਂ। ਸ਼ਾਗਿਰਦ ਕਿਸੇ ਹੋਣਾ ਨਾ ਤੇ ਕਿਸੇ ਜੀਦਾਰ ਬੰਦੇ ਦਾ ਹੋ ਜਦ ਕੋਈ ਸ਼ੈਵਾ ਹੋਣ ਤਾਂ ਆਪ ਵਿਚਾਰਾ ਸਾਲ ਦੇ ਸਾਲ ਸ਼ੈਵਾ ਦੇਖਦਾ। ਯਾਰ ਏਡਾ ਵੱਡਾ ਨਾਮ ਆ ਪਾਕਿਸਤਾਨ ਨਾਮ ਉਹਦਾ ਬਹੁਤ ਸੋਹਣਾ ਵਾ ਅੱਲਾ ਪਾਕ ਨੇ ਉਹਨੂੰ ਬਹੁਤ ਦਿੱਤਾ ਤੈਨੂੰ ਖੋਣ ਲਈ ਤਾਂ ਨਹੀਂ ਦਿੱਤਾ ਉਹਦੇ ਵੀ ਬੱਚੇ ਆ ਯਾਰ ਤੂੰ ਤਰਸ ਖਾ ਉੱਤੇ। ਯਾਰ ਦੇਖ ਲੈ ਜਿੱਥੇ ਇਹਨੇ ਫਿੱਕੇ ਖਾਂਦੇ ਉਹ ਚ ਮੈਂ ਖਾਈ ਜਾਊਂਗਾ ਕੀ ਬਣੂਗਾ ਮੇਰੇ ਉਹ ਯਾਰ ਅਸੀਂ ਜਿੱਦਾਂ ਦਾ ਅਸੀਂ ਉਹ ਵੀ ਖਾਣੇ ਤਾਂ ਪਲਣ ਦੇ ਇਤੋਂ ਉਹ ਵੀਰੇ ਅਸੀਂ ਇੱਕ ਸਾਨੂੰ ਇੱਕ ਮਾਲਟਾ ਦਿੰਦਾ ਨਾ ਅਸੀਂ ਉਹਦੀਆਂ 4-5 ਪਾੜੀਆਂ ਕਰ ਲੈਂਦੇ ਆ ਤੂੰ ਕੱਲਾ ਹੀ ਇੰਨਾ ਕੁਝ ਮੰਗਣ ਡਿਆ। ਸਿੱਧਾ ਕਹਿ ਪੈਰ ਥਲੇ ਮਿੱਧ ਕੇ ਖਾਣੇ ਥੋੜਾ ਉਹਦੇ ਗੱਲ ਮੁਤਾਬਕ ਫਾੜੀਆਂ ਕਿਦਾਂ ਕਰ ਲੈ। ਗਾਣਾ ਤੁਸੀਂ ਨਾ ਮੈਨੂੰ 15-20 ਮਿੰਟ ਸਿੰਗਰ ਬਣਾਉਣਾ ਵਾ ਤਾਂ ਕਿ ਸ਼ਰੀਕਾਂ ਨੂੰ ਪਤਾ ਲੱਗ ਜਾਏ ਕਿ ਮਿੱਠਾ ਸਿੰਗਰ ਬਣ ਕੇ ਆਇਆ। ਮੈਂ ਪਿੱਛੋਂ ਜ਼ੁਬਾਨ ਦਿਆਂ ਜਿੱਥੇ ਮੈਂ ਸ਼ਾਦੀ ਕਰੀ ਸੀ ਨਾ ਉਹਨਾਂ ਦੀ ਰਿਕੁਆਇਰਮੈਂਟ ਸੀ ਕਿ ਮੁੰਡਾ ਸਿੰਗਰ ਹੋਵੇ। ਠੀਕ ਹੋ ਗਿਆ। ਮੈਂ ਭਾਜੀ ਹੁਣ ਸਿੰਗਰ ਬਣ ਕੇ ਜਾਣਾ 15-20 ਮਿੰਟ ਚ ਮੈਨੂੰ ਸਾਰਾ ਗਾਣਾ ਸਿਖਾਉਣਾ ਵਾ। ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਸੁਣਾਉਣਾ ਮਹਿੰਦੀ ਹਸਨ ਸਾਹਿਬ ਠੀਕ ਹੈ ਜੀ 25 ਸਾਲਾਂ ਚ ਤੂੰ ਇਨਸਾਨ ਨਹੀਂ ਬਣਿਆ 15 ਮਿੰਟ ਸਿੰਗਰ ਬਣ ਜੂ ਦੱਸ ਵੀਰੇ 15 ਮਿੰਟਾਂ ਦੇ ਵਿੱਚ ਤਾਂ ਬੰਦਾ ਪਹੁੰਚ ਨਹੀਂ ਸਕਦਾ। ਤੂੰ ਸ਼ਾਗਿਰਦ ਹੋਣ ਆ ਗਿਆ ਜੇਨਵਾ ਤੂੰ ਜਿਹੜਾ ਇਦਾਂ ਹੀ ਆ ਗਿਆ ਕਿ ਮਿੱਠਾ ਚਲੇਡਾ। ਭਾਈ ਸਾਇਦ ਕੀ ਤੂੰ ਯਾਰ ਮੇਰਾ ਚੇਦਾ ਕਰਾਉਂਦੇ ਆ। ਨਹੀਂ ਜਨਾਬ ਜੀ ਇੰਨਾ ਅਰਜੈਂਟਲੀ ਸਿੰਗਰ ਬਣਨ ਵਾਸਤੇ ਇੱਕੋ ਹੀ ਹੱਲ ਹੈ ਜੀ ਇਹ ਕੋਈ 3 ਮੰਜ਼ਲਾ ਕੋਈ ਮਕਾਨ ਦੇਖਦੇ ਆ ਕਿਉਂ? ਉਹ ਤੋਂ ਛਲੰਗ ਮਾਰਨੀ ਪੈਣੀ
ਤੇ 15 ਮਿੰਟਾਂ 'ਚ ਸਾਰਾ ਕੁਝ ਆਇਣਾ। ਯਾਰ ਭਾਈ ਸਾਹਿਬ ਫਿਰ ਹੁਣ ਹਾਂਜੀ। ਮੈਨੂੰ ਦੱਸ ਦੇ, ਹਾਂਜੀ ਮੈਨੂੰ ਤੇਰੇ ਤੋਂ ਇਲਾਵਾ ਕੋਈ ਅੱਛਾ ਸਿੰਗਰ ਨਜ਼ਰ ਨਹੀਂ ਆਇਆ ਜਿਹੜਾ ਮੇਰੇ ਕਲੋਜ਼ ਹੋਵੇ। ਤੁਸੀਂ ਮੇਰੇ ਕਲੋਜ਼ ਹੋ, ਮੈਂ ਕਿਹਾ ਚੱਲ ਭਾਈ ਸਾਹਿਬ ਕੋਲ ਨਾਲੇ ਗੱਪਸ਼ਪ ਕਰ, ਉਹਨਾਂ ਨਾਲੇ ਸ਼ੋਅ ਬਿਲਕੁਲ ਕਰ। ਬਿਲਕੁਲ ਜਨਾਬ। ਉਹ ਅਸਲ ਵਿੱਚ ਗੱਲ ਹੈ ਕਿ ਸਿੰਗਰ ਤੇ ਮਾਸ਼ਾਅੱਲਾ ਬੜੇ ਚੰਗੇ ਬੜੇ ਚੰਗੇ ਬੈਠੇ ਹੋਏ ਨੇ। ਤੁਹਾਡੀ ਜਿਹੜੀ ਰਿਕੁਆਇਰਮੈਂਟ ਜਿਹੜੀ ਹੈ ਇਹ ਬੜੀਆਂ ਔਖੀਆਂ ਨੇ। ਇਹ ਮਕਸਦ ਸਾਰਾ ਟ੍ਰੈਂਡ ਹੀ ਚੇਂਜ ਕਰਤਾ। ਪਹਿਲਾਂ ਉਸਤਾਦਾਂ ਦੀ ਖਿਦਮਤ ਹੁੰਦੀ ਸੀ, ਉਹਨੂੰ ਸ਼ਾਗਿਰਦ ਨਾਲ ਖਿਦਮਤਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਯਾਰ ਖਿਦਮਤ ਛੱਡ, ਤੂੰ ਮੈਨੂੰ ਤਾਨ ਪਲਟੇ ਤੋਮਲ ਕੀਵਰ ਜੋ ਵੀ ਕੋਮਲ ਤੀਵਰ ਸਾਰਾ ਸੁਣਾ ਮੈਨੂੰ, ਜਗ੍ਹਾ ਕਹਿ ਧਿਆਈਆਂ ਧੂਈਆਂ ਮੇਰੇ ਕੋਲ ਝੋਲੋ ਝੁਲ ਕਰਾ ਕੇ ਮੇਰੇ ਕੋਲ ਫਰਕ ਕਰ ਮੈਨੂੰ। ਓਏ ਇਦਾਂ ਕਰ, ਇਹਨੂੰ ਕਿਤੇ ਸਾਇਆ ਸੋਇਆ ਕਰਾ ਦੇ। ਸਾਇਦ ਦਾ ਕੀ ਹੋਏਗਾ? ਇੰਨੀ ਛੇਤੀ ਫਿਰ ਉਹ ਚੜੇਲਾ ਹੀ ਸਿਖਾ ਸਕਦੀਆਂ ਵਾ। ਕੋਮਲ ਦਾ ਨਾਂ ਵੀ ਲੈ ਲਿਆ, ਪਰਤਗੀਲ ਦਾ ਨਾਂ ਵੀ ਲੈ ਲਿਆ, ਪਰੀ ਦਾ ਨਾਂ ਵੀ ਲੈ ਲਿਆ, ਤੈਨੂੰ ਤਾਂ ਸਾਇਆ ਹੋਇਆ ਸਮਝ। ਉਹ ਚਾਚਾ ਜੀ ਸੁਰ ਹੁੰਦੇ ਆ। ਉਹ ਵੀਰੇ ਤੂੰ ਕੋਮਲ ਤੀਵਰ ਤੁਹਾਨੂੰ ਨਹੀਂ ਪਤਾ। ਤੂੰ ਚੁੱਪ ਕਰਕੇ ਤਾਂ ਦਲੇਰ ਮਹਿੰਦੀ ਦਾ ਸ਼ਾਗਿਰਦ ਹੋ। ਉਹਦੇ ਨਾਲ ਆਹ ਚੱਕ ਨੱਚ ਇਹ ਸਜਿਆ ਨਾ ਦੱਸ ਮੈਨੂੰ ਸਜਿਆ ਕੋਟ ਪਾ ਕੇ ਹੋਰ ਸਜੇਗਾ। ਯਾਰ ਇੱਕ ਤਾਂ ਤੇਰਾ ਕੋਡ ਮੈਨੂੰ ਲੈ ਕੇ ਬਹਿ ਗਿਆ ਯਾਰ। ਜਿੰਨੀ ਦੇਰ ਤੱਕ ਮੈਂ ਬੈਠਾ ਹੈ ਮੈਂ ਤੈਨੂੰ ਸ਼ਾਗਿਰਦ ਨਹੀਂ ਹੋਣ ਦੇਣਾ, ਭਾਵੇਂ ਤੂੰ ਜੋ ਮਰਜ਼ੀ ਕਰ ਲੈ। ਨਹੀਂ ਤੂੰ ਮਤਲਬ ਕਿ ਯੰਗ ਮੁੰਡੇ ਸੋਹਣੇ ਬੈਠੇ ਬਜ਼ੁਰਗ ਦੇ ਵਿੱਚ ਫਸਾਇਆ ਯਾਰ। ਕਿਹੜਾ ਬਜ਼ੁਰਗ? ਆ ਤੇਰੀਆਂ ਕਲਮਾਂ ਕਿੰਨੀਆਂ ਚਿੱਟੀਆਂ ਵਾ। ਮੈਨੂੰ ਕਲਮਾਂ ਦੱਸਣ ਡਿਆ, ਮੇਰੀਆਂ ਉੱਠਣੀਆਂ ਬੈਠਣੀਆਂ ਨਹੀਂ ਦੇਖੀਆਂ। ਨਾਜ਼ਰੀਨ ਕਹਿੰਦਾ ਤੂੰ ਮੈਨੂੰ ਕਲਮਾਂ ਦੱਸਣ ਡਿਆ, ਤੂੰ ਮੇਰੀ ਉੱਠਣੀਆਂ ਬੈਠਣੀਆਂ ਨਹੀਂ ਦੇਖੀ ਯਾਰ। ਕੀ ਯਾਰ ਭਾਈ ਸਾਹਿਬ ਹੁਣ ਤੁਹਾਨੂੰ ਕਰਨਾ। ਮੈਂ ਜਨਾਬ ਤੁਹਾਨੂੰ ਸ਼ਾਗਿਰਦ ਜ਼ਰੂਰ ਕਰਾਂਗਾ, ਮਗਰ ਇੰਜ ਕਰੋ ਜ਼ਰਾ ਨਾ ਇਹ ਕਰੋਨਾ ਨਿਕਲਣ ਦਿਓ, ਤੁਹਾਨੂੰ ਸ਼ਾਗਿਰਦ ਕਰਾਂਗਾ ਜਨਾਬ ਅਲੀ। ਤੁਸੀਂ ਕਰੋਨਾ ਨਾ ਕੱਢੋ, ਬਜ਼ੁਰਗਾਂ ਨੂੰ ਕੱਢੋ। ਮੈਨੂੰ ਪਤਾ ਤੁਸੀਂ ਬਜ਼ੁਰਗ ਨਿਕਲਦੇ, ਮੈਨੂੰ ਕਰੋਨਾ 'ਚ ਵੀ ਸ਼ਿਕਰਤ ਕਰ ਲੈਣਾ। ਕੋਈ ਚਾਹ ਪਾਣੀ, ਕੋਈ ਰੋਟੀ, ਕੋਈ ਇਹ ਉਹ ਨਿਜ਼ਾਮ। ਜੀ ਜਨਾਬ, ਹਰ ਸ਼ੈ ਅਵੇਲੇਬਲ ਹੈ ਜਨਾਬ ਅਲੀ। ਤੁਹਾਡੇ ਜਾਣ ਤੋਂ ਬਾਅਦ ਹਰ ਸ਼ੈ ਪੱਕੀ ਆ, ਸਿਰਫ ਤੁਹਾਡੇ ਜਾਣ ਦਾ ਇੰਤਜ਼ਾਰ। ਨਾਲੇ ਸੱਚ ਮੈਂ ਤਾਂ ਜਦੋਂ ਤੁਸੀਂ ਆਏ ਸੀ ਮੈਂ ਉਦੋਂ ਹੀ ਖਾਨ ਸਾਹਿਬ ਨੂੰ ਕਿਹਾ, ਮੈਂ ਖਾਨ ਸਾਹਿਬ ਜਦੋਂ ਮਿੱਠਾ ਭਾਈ ਆਏ ਹੁਣ ਕੋਈ ਚਾਹ ਪਾਣੀ ਦਾ ਬੰਦੋਬਸਤ ਕਰੀਦਾ। ਚਾਹ ਪਾਣੀ ਤੁਸੀਂ ਉਹ ਆਦਮੀ ਉਹ ਸਾਰਾ ਕੁਝ ਲੁਕਾ ਲਾਓ। ਓਏ ਮਿੱਠਾ ਆਂਡਿਆ ਮਿੱਠੇ ਵੇਲੇ ਆ ਵੀਰੇ। ਮਿੱਠਾ ਜਦੋਂ ਨੰਗੇ ਉਦੋਂ ਕਹਿ ਦੋ ਵੇਲੇ ਆ। ਯਾਰ ਭਾਈ ਸਾਹਿਬ ਦੇ ਮੇਰੀ ਇੱਕ ਗੱਲ ਸੁਣੋ। ਤੁਸੀਂ ਅਸਲੇ ਲੋਕ ਸ਼ਾਗਿਰਦਾਂ ਦੇ ਪੈਰ ਧੋ ਪੀਂਦੇ ਆ। ਤੇਰੇ ਪੈਰਾਂ ਚੋਂ ਪੈਪਸੀ ਨਿਕਲਣੀ ਮਰੇ ਪੁਰਖਾ। ਯਾਰ ਮੈਨੂੰ ਲੱਗਦਾ ਗਲਤ ਟਾਈਮ ਤੇ ਆ ਗਿਆ ਜਾਂ ਗਲਤ ਬੰਦੇ ਦੇ ਹੁੰਦੇ ਆ ਗਿਆ। ਕੱਲ ਆ ਜਾਵਾਂ ਅਸਰ ਤੋਂ ਬਾਅਦ। ਜਦੋਂ ਮਰਜ਼ੀ ਆਓ, ਤੁਸੀਂ ਭੁੱਖੇ ਨੰਗੇ ਜਾਓਗੇ ਇੱਥੋਂ। ਮੈਂ ਤੁਹਾਡਾ ਸਾਰਾ ਬਾਇਓਡਾਟਾ ਦੇ ਦਿੱਤਾ ਉਹਨਾਂ ਨੂੰ। ਤੁਹਾਡੀ ਡਾਇਰੀ ਜਿਹੜੀ ਭੁੱਖ ਨੰਗ ਵਾਲੀ ਸੀ ਮੈਂ ਫੜਾਤੀ ਆ ਇਹਨਾਂ ਨੂੰ। ਤੁਸੀਂ ਹੁਣ ਫਾਰਗ ਹੋ ਇੱਥੋਂ। ਯਾਰ ਤੂੰ ਮੈਨੂੰ ਕਿੱਥੇ ਇੱਥੋਂ ਸਿਰਫ ਤੁਹਾਨੂੰ ਪਾਣੀ ਦਾ ਗਲਾਸ ਬਸ, ਜੋ ਰਸਮ ਆ ਖਾਣ ਪੀਣ ਅਸੀਂ ਆ। ਉੱਥੋਂ ਤੁਰਿਆ ਨਾ ਕਿ ਪ੍ਰੋਗਰਾਮ ਕਿਹਦੇ ਹਲਵਾ ਤੇ ਘਰ ਚੰਗੀ ਭਲੀ ਰੋਟੀ ਛੱਡਤੀ। ਉਹ ਕਿਸੇ ਨੇ ਕਹਿਤਾ ਖਾਨ ਸਾਹਿਬ ਵਾਲ ਪ੍ਰੋਗਰਾਮ ਆ ਤੇ ਰੋਟੀ ਛੱਡਤੀ। ਖਾਨ ਸਾਹਿਬਾਂ ਦੇ ਚੱਲਦੇ ਕੀ ਮਜ਼ੇ ਨੇ, ਮਿੱਠਾ ਵਾ ਨਾ ਫਿਰ ਤੁਰ ਕੇ ਤਾਂ ਖਾਦਾ ਸਾਰੀ ਜ਼ਿੰਦਗੀ। ਜਦੋਂ ਤੁਸੀਂ ਆਉਣ ਵਾਲੇ ਸੀ ਨਾ ਉਦੋਂ ਅਸੀਂ ਚਾਹ ਪੀ ਕੇ ਹਟੇ ਸੀ। ਹੁਣ ਜਦੋਂ ਜਾਣਾ ਵਾ ਉਦੋਂ ਅਸੀਂ ਰੋਟੀ ਖਾਣੀ ਹੈ। ਅੰਕਲ ਇੱਕ ਮਿੰਟ ਜ਼ਰਾ। ਅੰਕਲ ਕਿਹਨੂੰ ਕਿਹਾ? ਨਹੀਂ ਕਿਆ ਇਮਲੀ। ਅੱਛਾ ਇਮਲੀ ਹੈ। ਅੱਛਾ ਨਹੀਂ ਮਿੰਬਲੀ, ਠਹਿਰ ਜਾ ਇੱਕ ਮਿੰਟ। ਹਾਂ ਹੁਣ ਇਹ ਬਹੁਤ ਪਿਆਰਾ ਨਾਲ ਆ, ਸੱਚੀ ਮਿੱਠਾ ਲੱਗਾ ਜੀ। ਨਹੀਂ ਮਿੰਬਲੀ ਸੌਰੀ। ਵੈਰੀ ਗੁੱਡ ਯਾਰ, ਵੈਰੀ ਗੁੱਡ ਯਾਰ। ਮੈਂ ਚੁੱਪ ਵਾਂ, ਮੈਂ ਨਹੀਂ ਬੋਲਣਾ, ਪਰ ਮੈਨੂੰ ਤਾਂ ਅੱਜ ਸੱਚੀ ਪਿਆਰਾ ਲੱਗਾ। ਲੈ ਕਿੱਡੇ ਪਿਆਰ ਨਾਲ ਕਿਹਾ ਨਹੀਂ ਇਮਲੀ, ਬਹੁਤ ਪਿਆਰਾ ਲੱਗਾ। ਤੁਸੀਂ ਕਰੋ ਗੱਲਾਂ, ਮੈਂ ਨਹੀਂ ਬੋਲਣਾ। ਓਕੇ ਓਕੇ। ਪਰ ਤੇ ਇਸ ਗੱਲ ਦਾ ਮਜ਼ਾ ਆਇਆ। ਤੂੰ ਜਿਹੜਾ ਕਿਹਾ ਨਾ ਨਹੀਂ ਇਮਲੀ ਬੋਲਣਾ, ਹਾਂ ਮੈਂ ਤੂੰ ਰੱਖ ਲੈ। ਇਹ ਤੂੰ ਬੋਲਣਾ ਹੀ ਨਹੀਂ। ਨਹੀਂ ਤੂੰ ਬੋਲਣਾ, ਤੂੰ ਕਿਹੜਾ ਬੋਲਣਾ ਵਾ, ਮੈਂ ਤੂੰ ਰੱਖ ਲੈ। ਜੀ ਅੱਛਾ ਤੇਰੇ ਮੂੰਹ ਸਜਿਆ ਸੀ ਨਹੀਂ ਇਮਲੀ ਤਾਂ ਬੋਲ। ਜਨਾਬ ਨਹੀਂ, ਮੈਂ ਕਾਹਤੋਂ ਬੋਲਣਾ, ਮੈਨੂੰ ਕੋਈ ਜ਼ਰੂਰਤ ਹੈ ਬੋਲਣ ਦੀ। ਚੱਲ ਜੇ ਤੂੰ ਨਹੀਂ ਬੋਲਣਾ ਕੋਈ ਬੰਦਾ ਦੇ ਆਪਣੀ ਜਗ੍ਹਾ, ਉਹ ਬੋਲੀ ਜਾਵੇ। 5-6 ਮਹੀਨੇ ਲਾ ਕੇ ਬੰਬ ਧਮਾਕੇ ਵਾਲਿਆਂ ਨੇ ਮਿੱਠੇ ਨੂੰ ਸਿਖਾਇਆ ਕਿ ਬੰਬ ਏਦਾਂ ਚਲਾਉਣਾ ਵਾ ਤੇ ਫਲਾਨੀ ਜਗ੍ਹਾ ਤੇ ਚਲਾਉਣਾ ਵਾ। ਤੇ ਰੋਟੀ ਪਾਣੀ ਉਹਨਾਂ ਦਾ ਵੀ ਰੱਜ ਕੇ ਖਾ ਗਿਆ, ਉਹ ਵੀ ਕੰਗਾਲ ਕਰ ਸਿੱਟੇ। ਇੰਨੀ ਰੋਟੀ ਉਹਨਾਂ ਕੋਲੋਂ ਖਾ ਲਈ। ਜਦੋਂ 6 ਮਹੀਨੇ ਬਾਅਦ ਮੁਕੰਮਲ ਸਿੱਖ ਗਿਆ ਤੇ ਉਹਨਾਂ ਨੂੰ ਕਹੀ ਜਾਂਦਾ ਟਰਾਈ ਦੇ ਤੌਰ ਤੇ ਕਿੱਥੇ ਨਾ ਚਲਾ ਲਈਏ। ਫੜ ਗਏ ਇੱਥੋਂ, ਉਹਨਾਂ ਨੇ ਏਦਾਂ ਕੱਢਿਆ ਮਿੱਠਾ। ਤੇ ਜੇ ਕਿਤੇ ਡਿੱਕੇ ਚੜ ਜਾਂਦਾ ਤਾਂ ਉਹਨੇ ਏਦਾਂ ਕੱਢਣਾ ਸੀ। ਆਉਂਦਾ ਮਿੱਠਾ ਡਾਇਰੈਕਟ ਇੱਧਰ ਵੜਿਆ ਜੀ। ਨਹੀਂ ਤੇ ਹਾਲਾਂਕਿ ਤੁਹਾਡੇ ਉਧਰ ਬਿੱਲੀ ਵੀ ਨਹੀਂ ਵੜ ਸਕਦੀ ਜਿੰਨੀ ਸਿਕਿਉਰਿਟੀ ਆ। ਤੇ ਵੀਰੇ ਦੇਖ ਤੇਰੇ ਨਸੀਬ ਨਾ, ਤੈਨੂੰ ਫੇਰ ਹੀ ਕੱਖ ਮਿਲਣਾ। ਇਹ ਮਿਲੇਗਾ, ਮੈਂ ਜਿਹਨਾਂ ਕੋ ਆਇਆ ਉਹਨੂੰ ਦੇਣਗੇ ਖਾਣ ਨੂੰ। ਨਹੀਂ ਮੈਂ ਉਹਨੂੰ ਸਮਝਾਤੀ ਗੱਲ, ਮੈਂ ਕਿਹਾ ਮਿੱਠਾ ਪੁਰ ਕਰਾ। ਯਾਰ ਇੱਕ ਮਿੰਟ, ਤੇਰੀ ਮਿਹਰਬਾਨੀ ਸ਼ੇਰ ਤੋਂ ਲੱਗੇ। ਹਾਂਜੀ ਜਨਾਬ ਅਲੀ। ਮੈਂ ਨਹੀਂ ਬੋਲਣਾ ਕਿਸੇ ਗੱਲ 'ਚ ਵੀ, ਗੱਲ ਤੇਰੀ ਉਹਦੀ ਹੋਣ ਡਈ ਆ। ਮੈਂ ਸਿਰਫ ਉਹਨੂੰ ਸਮਝਾਇਆ ਤੇਰੇ ਬਾਰੇ। ਅੱਲਾ ਕਰੇ ਤੂੰ ਬੋਲੇ। ਮੈਂ ਤਾਂ ਮੈਂ ਬੋਲਣ ਪਰੇਸ਼ਾਨ ਤਾਂ ਬੋਲਣ ਕਿਉਂ ਨਹੀਂ ਮੈਂ ਡਿਆ? ਕਹਤਾ ਤੇਰੀ ਗੱਲ 'ਚ ਬੋਲਾ, ਤੇਰੀ ਤੇ ਖਾਨ ਸਾਹਿਬ ਦੀ ਕਿਉਂ? ਖਾਨ ਸਾਹਿਬ ਤੁਹਾਡੀ ਇਹਨਾਂ ਦੀ ਗੱਲ ਆ, ਮੇਰਾ ਹੱਕ ਬਣਦਾ ਕਿਸੇ ਗੱਲ 'ਚ ਬੋਲਣ ਦਾ। ਪਰ ਮੈਂ ਤੈਨੂੰ ਖਾਣ ਕੁਛ ਨਹੀਂ ਦੇਣਾ ਦੋਸਤਾ।
ਨਾ ਤੂੰ ਮੈਨੂੰ ਖਾਣ ਦੇਣਾ, ਨਾ ਮੈਨੂੰ ਗਾਣ ਦੇਣਾ, ਨਾ ਤੂੰ ਮੈਨੂੰ ਜਾਣ ਦੇਣਾ। ਮੈਂ ਜਾਵਾਂ ਕਿੱਧਰ ਹੁਣ ਦੱਸ। ਆ ਕੋਟ ਪਾ ਲਾ, ਹਰ ਕੰਮ ਹੋ ਜਾਣਗੇ ਤੇ। ਮੈਂ ਵੀ ਕਹਾਂ ਯਾਰ ਪਤਾ ਨਹੀਂ ਭੁੱਲ ਗਿਆ ਵਾ ਜਾਂ ਤੇ ਜ਼ਿਹਨ ਚ ਨਹੀਂ ਆਉਣ ਡਿਆ, ਆ ਗਿਆ ਕੋਲ ਨਹੀਂ ਮੇਰੇ ਜ਼ਿਹਨ ਚ ਵਾ ਤੇਰੀ ਗੱਲ। ਮੈਂ ਕਹਾਂ ਹੁਣ ਤੂੰ ਐ ਪੁਰਬਾਸ਼ ਹੋ ਗਿਆ, ਕਰ ਗੱਲ ਉਹਦੇ ਨਾਲ। ਭਾਈ ਸਾਇਦ ਹਾਂਜੀ ਜਨਾਬ ਅਲੀ। ਜਦੋਂ ਸ਼ਾਗਿਰਦ ਆਉਂਦੇ ਉਸਤਾਦਾਂ ਨੂੰ ਚਾਹ ਚੜ੍ਹਦੇ, ਉਸਤਾਦ ਦੁੱਧ ਪੱਤੀ ਬਣਾ, ਕੀਮੇ ਕਰੇਲੇ ਬਣਾ। ਉਹ ਜਿਹੜੇ ਸ਼ਾਗਿਰਦ ਹੁੰਦੇ ਉਹਨਾਂ ਦੇ ਆਪਣੇ ਹੱਥਾਂ ਦਾ ਫਰੂਟ ਭਰੇ ਹੁੰਦੇ ਆ। ਮਰੇ ਤੇਰੇ ਤਾਂ ਹੱਥਾਂ 'ਤੇ ਸੱਟਾਂ ਲੱਗੀਆਂ ਵਾ। ਉਹ ਜਿਹੜੇ ਸ਼ਾਗਿਰਦ ਜੋ ਉਸਤਾਦ ਦੇਖ ਨਾ, ਮੇਰਾ ਸ਼ਾਗਿਰਦ ਆ, ਇੱਧਰ ਵੀ ਫਰੂਟ ਹੁੰਦਾ, ਇੱਧਰ ਵੀ ਫਰੂਟ ਆ, ਗੱਡੀ ਚੋਂ ਨਿਕਲਣ ਡਿਆ ਹੁੰਦੇ, ਤੂੰ ਤਾਂ ਹਸਪਤਾਲ ਵਾਲੀ ਗੱਡੀ ਚੋਂ ਨਿਕਲਣ ਡਿਆ। ਉਹ ਸ਼ਾਗਿਰਦ ਹੋਰ ਹੁੰਦੇ ਆ। ਤੁਸੀਂ ਹੁਣ ਮੈਨੂੰ ਸ਼ਾਗਿਰਦ ਕਰ ਲਓ, ਤੁਹਾਡੀ ਮਿਹਰਬਾਨੀ ਯਾਰ। ਕੋ 15-20 ਮਿੰਟ ਕੋ ਮਤਲਬ ਬਹੁਤ ਅਰਸਾ ਵਾ। ਇੰਜ ਤੁਸੀਂ ਸਿਖਾਉਣਾ, ਤੁਸੀਂ ਸਿੰਗਰ ਨਹੀਂ, ਆਰਟਿਸਟ ਬੰਦੇ ਨਹੀਂ। ਬਿਲਕੁਲ ਬਿਲਕੁਲ ਜਨਾਬ, ਮਗਰ ਜੋ ਤੁਸੀਂ ਦੱਸ ਰਹੇ। ਹਾਂਜੀ ਇਹਨੂੰ ਦੱਸੋ, ਇਹ ਗੁਲੂਕਾਰ ਜਾਂ ਕਰਾਟਿਆਂ ਦਾ ਕੰਮ ਨਹੀਂ। ਇੰਜ ਸਿਖਾਉਣਾ ਵਾ, ਟਰੇ ਤੋੜ ਦੇਣੀ, ਇੰਜ ਸਿਖਾਉਣਾ, ਪਲੇਟ ਤੋੜ ਦੇਣੀ। ਵੀਰੇ ਉਹ ਕੰਮ ਵਾ। ਆ ਤੈਨੂੰ ਤਾਂ ਆ ਨਹੀਂ ਕਹਿਣਾ, ਤੂੰ ਤਾਂ ਆ ਚ ਕਹਿਣਾ ਲਿਆ। ਜਿੰਨੀ ਤੇਰੀ ਖਾਣ ਪੀਣ ਦੀ ਰੂਟੀਨ ਹੈ ਨਾ ਵੀਰੇ, ਤੂੰ ਸ਼ਾਗਿਰਦ ਹੋਣਾ ਵਾ ਤੇ ਕਿਸੇ ਸਲਾਨੀ ਵਾਲਿਆਂ ਦਾ ਹੋ, ਕਿਸੇ ਉਸ ਬੰਦੇ ਦਾ ਸ਼ਾਗਿਰਦ ਹੋ ਜਿਹੜਾ ਸੜਕਾਂ ਤੇ ਲੰਗਰ ਛੱਡਦਾ ਹੋਵੇ। ਤੂੰ ਉਹਦਾ ਸ਼ਾਗਿਰਦ ਨਹੀਂ, ਉਹ ਮਾੜਾ ਬੰਦਾ ਯਾਰ। ਤੂੰ ਕਿੱਥੇ ਖਾਂਦਿਆ ਦੇਖ ਲਿਆ ਭਾ। ਉਹ ਯਾਰ ਤੈਨੂੰ ਲਿਜਾਂਦਿਆਂ ਦੇਖਿਆ ਮੈਂ। ਤੂੰ ਤਾਂ ਐਸਾ ਚੋਰ ਹੈਗਾ ਵਾ, ਅਗਲੇ ਦੇ ਘਰ ਕਰੋੜ ਰੁਪਈਆ ਪਿਆ, ਉਹ ਛੱਡਤਾ ਹਾਂਡੀ ਲੈ ਗਿਆ ਸੀ। ਤੁਹਾਡੀ ਮਿਹਰਬਾਨੀ, ਤੁਹਾਨੂੰ ਜੋ ਚਾਹੀਦਾ ਹੈ ਨਾ ਤੁਸੀਂ ਉਹ ਮੈਨੂੰ ਦੇ ਦਿਓ। ਸਹੀ ਹੈ ਨਾ? ਠੀਕ ਹੈ। ਤੇ 15-20 ਮਿੰਟ ਕੋ ਬਹੁਤ ਆ। ਲਓ ਜੀ 2 ਮਿੰਟ ਹੋ ਗਏ, ਸ਼ਾਗਿਰਦ ਹੋ ਗਏ ਤੁਸੀਂ। ਚੱਲ ਸ਼ਾਗਿਰਦ ਹੋ ਗਏ, ਜਾਓ। ਉਹ ਤੂੰ ਤਾਂ ਬਹੁਤ ਅੱਛਾ ਗਾਉਣਾ ਸਿੱਖ ਗਿਆ। ਉਹ ਕੀ ਬਾਤ ਹੈ ਮਿੱਠੇ। ਲੈ ਵੀ ਤੇਰਾ ਸ਼ਾਗਿਰਦ ਬਹੁਤ ਅੱਛਾ ਬਈ। ਕੀ ਬਾਤ। ਅਮਰੀਕਾ ਸੁਣਿਆ ਹਰ ਜਗ੍ਹਾ ਤੇ ਉਹੀ ਚੱਲਣ ਡਿਆ। ਉਹ ਸ਼ਾਗਿਰਦੀ ਦੀ ਪੱਗ ਪਵਾਉਂਦੇ ਹੁੰਦੇ ਆ, ਉਹ ਪਵਾ ਦਿਓ ਮੈਨੂੰ। ਤੁਸੀਂ ਪੱਗ ਰੋਲ ਵਾਲੇ ਹੋ। ਪੱਗ ਤੁਸੀਂ ਰੋਲ ਆਏ ਹੋ, ਪਿੱਛੇ ਰੋਲ ਆਏ ਹੋ। ਪੱਗ ਤਾਂ ਤੁਹਾਡੇ ਹੈ ਹੀ ਨਹੀਂ। ਪੱਗ ਹੁੰਦੀ ਆ ਇੱਜ਼ਤ ਆਬਰੂ ਵਾਲੇ ਬੰਦੇ ਨੂੰ। ਉਸ ਗੱਲ ਨਾਲ ਤੇਰਾ ਤਾਲੁਕ ਨਹੀਂ। ਜਿਹੜੀ ਜੈਨੂਇਨ ਗੱਲ ਆ, ਪੱਗ ਤੂੰ ਜਦੋਂ ਬੰਨੀ ਆ ਚੋਰੀ ਕਰਨ ਲਈ ਬੰਨੀ ਆ। ਉਹ ਲੱਕ ਤੇ ਉਹ ਨਹੀਂ, ਉਹ ਰੱਖ ਇੱਥੇ 3 ਰੋਟੀਆਂ ਨਾਲ ਸਾਲਣ। ਡਾਇਲੌਗ ਤੇਰੇ ਬਦਮਾਸ਼ੀ ਵੀ ਜਿਹੜੀ ਇਦਾਂ ਹੀ ਹੈਗੀ ਆ। ਮਿੱਠੇ ਹੋਣਾ ਨੇ ਇੱਕ ਵਾਰੀ ਲੰਬਾ ਕੋਟ ਪਾਇਆ, ਫੁੱਲ ਸਰਦੀਆਂ, ਨੌ ਕੋਟ ਨਹੀਂ ਜਿਹੜਾ ਇੰਜ ਕਰਕੇ ਪਾ ਕੇ ਤੇ ਬਿਲਕੁਲ ਹਲੀਮ ਵਾਲੇ ਜਿਹੜੇ ਦੇ ਲਾਗੇ ਉਹ ਨੰਗੇ ਨੇ। ਔਰ ਇੰਜ ਕਰਕੇ ਜੇਬ ਦੇ ਵਿੱਚੋਂ ਨਾ ਹਲੀਮ ਵਾਲਾ ਡਰ ਗਿਆ ਵਾ ਤੇ ਮਿੱਠੇ ਨੇ ਇੰਜ ਕਰਕੇ ਕੱਢਿਆ ਇਹ ਨਾਨ। ਬਾਬਾ ਉਹਨੂੰ ਇਹ ਨਹੀਂ ਕਹਿ ਰਿਹਾ ਕਿ ਕੁਝ ਦੇ, ਉਹਨੂੰ ਕਹਿੰਦਾ ਲਾ ਲਈ ਮੇਰੇ ਤੋਂ। ਲਾ ਤੈਨੂੰ ਵੱਡਾ ਮਿੱਠਾ ਵੱਡਾ ਜੀ ਆ, ਭੁੱਖਾ ਨੰਗਾ ਬਦਮਾਸ਼ ਹੈਗਾ। ਮਿੱਠਾ ਕੋਈ ਆਮ ਬੰਦੇ ਦਾ ਨਾਮ ਨਹੀਂ ਹੈਗਾ। ਮਿੱਠਾ ਇੱਕ ਬੜੀ ਜ਼ਲਾਲਤ ਦਾ ਨਾਮ ਹੈ। ਮਿੱਠਾ ਉਹ ਹਸਤੀ ਹੋਈ ਹੈ ਕਿ ਇੰਜ ਕਰਕੇ ਗਲੀ ਚ ਨੰਗਿਆ ਤੇ ਦੁਕਾਨਦਾਰ ਨੇ ਸਾਰੇ ਗਾਹਕ ਛੱਡ ਕੇ ਸਿਰਫ ਮਿੱਠੇ ਵੱਲ ਦੇਖਿਆ ਕਿ ਮਿੱਠਾ ਕਿਸੇ ਸ਼ੈ ਨੂੰ ਹੱਥ ਨਹੀਂ ਪਾ ਰਿਹਾ। ਮਿੱਠਾ ਇੱਕ ਨਾਮਵਰ ਆਦਮੀ ਹੈ ਯਾਰ। ਤੂੰ ਮੈਨੂੰ ਦੱਸ ਦੇ ਮਿੱਠੇ ਉਹਨਾਂ ਦੇ ਘਰ ਸਮਝ ਲਾ ਤੂੰ ਕਿ ਇੰਨਾ ਨਾ ਜੀ ਨਹੀਂ ਜਿੰਨੇ ਤਾਲੇ ਨੇ। ਠਹਿਰ ਜਾ, ਉਹ ਸਾਰੇ ਪੱਥਰ ਦੇ ਆ। ਮਿੱਠਾ ਇੱਕ ਬ੍ਰਾਂਡਡ ਨਾਮ ਹੈ ਯਾਰ। ਮਿੱਠਾ ਛੋਟਾ ਮੋਟਾ ਮੰਗਤਾ। ਆ ਤੇਰਾ ਸ਼ਾਗਿਰਦ ਹੁਣ ਆਇਆ ਨਾ, ਮਿੱਠੇ ਨੂੰ ਪੱਕਾ ਪਤਾ ਕਿ ਤੇਰੇ ਕੋਲ ਅੱਜ ਕੱਲ ਹੈ 4 ਰੁਪਏ। ਮੈਂ ਕਿੰਨਾ ਸੋਹਣਾ ਭਾਈ ਨਈਮ ਸਾਹਿਬ ਕਿਹਾ ਵਾ। ਹੁਣ ਤੈਨੂੰ ਇਜਾਜ਼ਤ ਆ। ਐ ਕਿਉਂ? ਤੈਨੂੰ ਇਜਾਜ਼ਤ। ਹਾਂਜੀ ਜਨਾਬ। ਤੁਸੀਂ ਮੇਰੇ ਕੋਲ ਕੋਈ ਗਾਣਾ ਸੁਣ ਲਓ, ਕੋਈ ਤਬਲਾ ਬਾਜਾ, ਕੋ ਤੁਹਾਡੇ ਕੋਲ ਕੋਈ ਮਿਊਜ਼ੀਸ਼ੀਅਨ ਤੁਸੀਂ ਇਸ ਟਾਈਮ ਨਹੀਂ ਮੌਜੂਦ? ਮੇਰੇ ਕੋਲ ਜਨਾਬ ਸਾਰੇ ਮੌਜੂਦ ਆ। ਇਹ ਜਿਹੜੀ ਤੁਹਾਡੀ ਰਿਕੁਆਇਰਮੈਂਟ ਹੈ ਨਾ, ਇਹ ਬੜੀ ਔਖੀ ਹੈ ਕਿ ਸਾਰਾ ਨੁਕਸਾਨ ਹੀ ਉਸਤਾਦਾਂ ਨੂੰ ਪਾ ਦਿੱਤਾ ਹੈ ਕਿ ਮਸਲਾ ਰੂਟੀਨ ਹੀ ਸਾਰੀ ਚੇਂਜ ਕਰ ਦਿੱਤੀ। ਚਲੋ ਭਾਈ ਛੱਡੋ ਸਾਰਾ ਕੁਝ, ਮੈਂ ਨਹੀਂ ਲੈਂਦਾ ਉਸਤਾਦ ਕੋ। ਮੇਰਾ ਉਸਤਾਦ ਮਾੜਾ, ਤੁਸੀਂ ਮੈਨੂੰ 70 ਲੈ ਦਿਓ ਬਸ। ਕਿਆ ਮਾਸ਼ਾਅੱਲਾ ਜੀ, ਬਹੁਤ ਆਣਾ ਜਾਣਾ ਨਹੀਂ ਮੈਂ। ਲੈ ਦਿਓ 70 ਲੈ ਦਿਓ। ਸਲਾਨੀਆਂ ਦੇ ਹੋਟਲ ਜਰਾ ਠਹਿਰ ਕੇ ਆ। ਪਹਿਲਾਂ ਫਲੈਟਾਂ ਤੋਂ ਖਾਊਗਾ ਹੈ, ਫਿਰ ਖੁੱਲੇ ਵਾਲੇ ਜਾਊਗਾ। ਹਾਂ ਇੱਕ ਹੋਰ ਦਾ ਸ਼ਾਗਿਰਦ ਵੀ ਹੋਇਆ ਫਿਰਦਾ, ਉਹ ਕੋ ਪੈਟਰੋਲ ਲੈਣਾ ਇਹਨੇ। ਤੇ ਮੇਰੀ ਸੁਣੋ ਗੱਲ, ਤੁਸੀਂ ਮੈਨੂੰ ਨਾ ਰਾਗ ਪਹਾੜੀ, ਤੈਨੂੰ ਪਹਿਲੇ ਸੱਟੇ ਹੀ ਤੁਸੀਂ ਰਾਗ ਦੀਪਕ ਸਿਖਾਉਣਾ ਮੈਨੂੰ। ਹਾਂਜੀ ਕੀ ਬਾਤ ਮਾਸ਼ਾਅੱਲਾ। 7-8 ਰੋਟੀਆਂ ਨਾਲ ਵੱਜਦਾ ਹੋਵੇ। ਰਾਗ ਦੀਪਕ ਲਾਜ਼ਮੀ ਆ। ਪਹਾੜੀ ਰਾਗ ਇਸ ਲਈ ਦਈਓ ਨਾਲ ਅੰਬ ਗਰਮੀਆਂ 'ਚ ਚੁੱਪਣੇ ਹੁੰਦੇ। ਲਾਚੀ ਗੱਲ ਦੇਖ ਸ਼ੌਕ ਇਹਦੇ ਨਾ ਚੇਤੇ ਕੀਤੇ ਰਾਗਾਂ ਦੇ ਸਿਰਫ ਤੇਰੇ ਕੋਲ ਬਹਿਣ ਲਈ, ਆ ਸ਼ਾਮ ਦਾ ਖਾਣਾ ਖਾਣ ਲਈ ਨਾ ਚੇਤੇ ਕੀਤੇ ਆ। ਪਹਾੜੀ ਕੁੜੀ ਦਾ ਇਹਨੂੰ ਵੀ ਨਹੀਂ ਪਤਾ। ਮਿੱਠਾ ਪੰਜਾਬੀ ਫਿਲਮਾਂ ਦਾ ਹੀਰੋ ਵੀ ਆ। ਅੱਛਾ। ਹਾਂ ਬਹੁਤ ਵੱਡੇ ਡਾਇਲੌਗ ਚੇਤੇ ਕੀਤੇ ਹੋਏ ਆ ਇਹਨੇ ਬਾਬਾ ਜੀ। ਐਵੇਂ ਅਗਲੇ ਨੂੰ ਕਹਿਣਾ ਓਏ
ਕੀ ਪਕਾਇਆ ਜੀ ਰਾਈ ਦੀ ਕਾਪੀ ਤੁਹਾਨੂੰ ਕਹਿ ਰਿਹਾ ਮੈਂ ਰਾਈ ਦੀ ਕਾਪੀ ਕਰ ਰਿਹਾ ਤੇ ਮਜ਼ਦੂਰ ਤੇ ਕਾਪੀਆਂ ਪਤਾ ਕਿਹਨਾਂ ਨੂੰ ਸੁਣਾ ਰਿਹਾ ਜਿਹੜੇ ਪੱਠੇ ਤੇ ਕੰਮ ਕਰਦੇ ਮਜ਼ਦੂਰ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਵਿਚਾਰ ਆਪਣੀ ਰੋਟੀ ਆਪਣੇ ਪੇਟ ਦੀ ਖਾਤਰ ਨਾ ਉਹਨਾਂ ਨੂੰ ਕਹੀ ਜਾ ਰਿਹਾ ਓਏ ਤੇਰਾ ਪਰੌਠਾ ਮੁਸਤਫਾ ਕੁਰੈਸ਼ੀ ਖਾਏਗਾ ਤੇ ਖਾ ਮਿੱਠਾ ਰਿਹਾ ਨਹੀਂ ਮਿੱਠੇ ਤੇਰਾ ਇੱਥੇ ਗਦਾਲ ਨਹੀਂ ਗਲਣੀ ਵੀਰੇ ਜਿੰਨੀ ਦੇਰ ਤੱਕ ਮੈਂ ਬੈਠਾ ਉਹਨੂੰ ਕੀ ਦੇਖਦਾ ਉਹ ਵੀ ਸ਼ਾਗਿਰਦ ਹੁਣ ਆਇਆ 1700 ਸਾਲ ਹੋ ਗਏ ਉਹਨੂੰ ਭੁੱਖੇ ਨੂੰ ਉਹ ਯਾਰ ਘਰੋਂ ਵੀ ਖਾ ਕੇ ਆਈਦਾ ਤਾਂ ਕਹਿੰਦੇ ਘਰੋਂ ਖਾ ਕੇ ਜਾਈਏ ਤੇ ਅੱਗੋਂ ਮਿਲਦਾ ਉਹ ਤਾਂ ਆਪ ਵਿਚਾਰੇ ਹਲੇ ਕੋਈ ਜ਼ੇਨ ਨਹੀਂ ਉਹਨਾਂ ਦਾ ਰੋਟੀ ਦਾ ਤਕਰੀਬਨ 3 ਵਜੇ ਖਾਂਦੇ ਰੋਟੀ ਤੁਸੀਂ 3 ਵਜੇ ਖਾਣੀ ਆ ਤੇ ਕੋਈ ਨਹੀਂ ਲਾਵਾ ਫਿਰ ਰਹਿ ਗਏ 7 ਘੰਟੇ ਆ ਤੂੰ ਜਦ ਫਿਰ ਤੁਰੇ ਹੋ 7 ਘੰਟੇ ਤੂੰ ਵੀ ਬੋਲਦੇ ਰਹਿਣਾ ਮੈਂ ਵੀ ਸੁਣਦੇ ਰਹਿਣਾ ਜਦੋਂ ਰੋਟੀ ਦਾ ਟਾਈਮ ਹੋ ਜਾਣਾ ਨਹੀਂ ਅੱਜ ਸਾਡਾ ਵੈਸੇ ਵੀ ਜ਼ੇਨ ਹੈਗਾ ਸੀ ਕਿ ਸਵੇਰ ਹੀ ਨਾਸ਼ਤਾ ਕਰਾਂਗੇ ਮੇਰੀ ਹੋਈ ਸੀ ਖਾਨ ਸਾਹਿਬ ਨਾਲ ਗੱਲ ਕਹਿੰਦੇ ਯਾਰ ਸੁਭਾ ਹੀ ਇਹਦੇ ਪਿਓ ਨੇ ਸਿਰਫ ਇਹਨੂੰ ਇੱਕ ਵਾਰੀ ਕਿਹਾ ਵਾ ਮੇਰੀਆਂ ਨਜ਼ਰਾਂ ਤੋਂ ਪਰਾਂ ਹੋ ਜਾਏ ਪਤੀਲਾ ਚੁੱਕ ਕੇ ਗਾਇਬ ਹੋਇਆ ਕਹਿੰਦੇ ਅੱਬੇ ਨੇ ਕੰਮ ਸਿਖਾਉਣ ਭੇਜਿਆ ਇਹਨੂੰ ਕਿ ਚੱਲ ਤੈਨੂੰ ਲੂਮਾਂ ਦਾ ਕੰਮ ਸਿਖਾ ਦਿੰਦੇ ਆ ਤੇ ਲੂਮਾਂ ਦੇ ਕੰਮ ਤੇ ਚਲਾ ਗਿਆ ਅੱਛਾ ਤੇ ਉਹਨਾਂ ਦੀ ਰੋਟੀ ਖਾ ਰਿਹਾ ਕੋਈ ਲੂਮ ਨਹੀਂ ਚਲਾ ਰਿਹਾ ਉਹਨਾਂ ਨੂੰ ਇਹ ਸਿਫਤਾਂ ਹੀ ਕਰੀ ਜਾ ਰਿਹਾ ਟਕ ਟਕ ਨਹੀਂ ਚੰਗੀ ਹੁੰਦੀ ਦਿਖਾ ਰੋਟੀ ਅਗਲੇ ਦੇ 4 ਦੀ ਤਾਰੀਫ ਕਰ ਦੇਣੀ ਐਵੇਂ ਤੇ ਜਿੱਥੇ ਦੇਖੇ ਨਾ ਮੁਤਬਰ ਆਦਮੀ ਤੇ ਉੱਥੇ ਲੰਗਰ ਸ਼ੰਗਰ ਕਾ ਕੇ ਤੇ ਆਪਣਾ ਹੀ ਬਟਨ ਲਾ ਕੇ ਘਰ ਮੇਂ ਕੋਈ ਯਾਰ ਨਮਾਜ਼ ਨਹੀਂ ਹੈ ਘਰ ਮੇਂ ਕੋਈ ਯਾਰ ਨਹੀਂ ਤੁਸੀਂ ਵੱਡੇ ਲੋਕ ਹੋ ਯਾਰ ਵੱਡੀ ਦੁਨੀਆ ਯਾਰ ਤੁਸੀਂ ਮਾਸ਼ਾਅੱਲਾ ਵੱਡੇ ਟੂਰ ਕੀਤੇ ਤੁਸੀਂ ਵੱਡੇ ਲੋਕਾਂ 'ਚ ਬੈਠੇ ਤੁਹਾਨੂੰ ਇਹ ਨਹੀਂ ਪਤਾ ਤੁਹਾਨੂੰ ਤਾਂ ਪਤਾ ਕਿ ਸ਼ਾਗਿਰਦ ਕਿੱਦਾਂ ਰੱਖੀਦਾ ਹਾਂਜੀ ਸ਼ਾਗਿਰਦਾਂ ਦੇ ਕੁਝ ਹਕੂਕ ਹੁੰਦੇ ਯਾਰ ਸ਼ਾਗਿਰਦ ਰੱਖਣੇ ਕਿ ਸੌਖੇ ਪਏ ਆ ਜਨਾਬ ਜੇ ਸ਼ਾਗਿਰਦਾਂ ਦੇ ਹਕੂਕ ਆ ਤਾਂ ਸਾਨੂੰ ਯਾਦ ਸੀਗੇ ਇਹ ਹੁਣ ਨਵੇਂ ਜਿਹੜੇ ਹਕੂਕ ਆਏ ਤੁਸੀਂ ਯਾਦ ਕਰਾ ਰਹੇ ਸਾਨੂੰ ਵੈਸੇ ਪਹਿਲੇ ਯਾਦ ਨਹੀਂ ਸੀ ਮੇਰੀ ਸੁਣੋ ਗੱਲ ਅਗਰ ਤੁਸੀਂ ਇੱਕ ਪ੍ਰੋਗਰਾਮ ਦਾ 10,000 ਲੈ ਰਹੇ ਹੋ ਫੋਰ ਐਗਜ਼ਾਮਪਲ ਸੋਚੋ ਅਗਰ ਤੁਸੀਂ 7-8 ਦਾ ਸ਼ਾਗਿਰਦ ਹੁੰਦੇ ਤਾਂ ਮਰਨ ਲੱਗੇ ਸ਼ਾਗਿਰਦ ਮਰਨ ਲੱਗਾ ਅਸੀਂ ਮਰ ਜਾਣਾ ਸ਼ਾਗਿਰਦ ਪਰ ਮਰਨਾ ਸ਼ਾਗਿਰਦ ਠੀਕ ਹੋ ਜਾਊ ਉਸਤਾਦ ਜੀ ਮੈਂ ਤੁਹਾਡੀ ਦੇਖੋ ਅਦਬ ਨਹੀਂ ਮੈਂ ਕਰ ਰਿਹਾ ਤੁਹਾਡਾ ਇੰਨਾ ਅਦਬ ਹੋ ਰਿਹਾ ਮੈਂ ਕਿਹਾ ਮਿਸਾਲ ਕਾਇਮ ਹੋਣ ਰਹੀ ਮੇਰਾ ਮਿਸਾਲ ਕਾਇਮ ਹੋ ਗਈ ਆ ਦੇਖੋ ਉਸਤਾਦ ਜੀ ਮੈਂ ਤੁਹਾਡਾ ਇੰਨਾ ਅਦਬ ਕਰ ਰਿਹਾ ਮੇਰਾ ਗੋਡਾ ਤੁਹਾਡੇ ਗੋਡੇ ਤੋਂ ਉੱਪਰ ਆ ਹਾਂਜੀ ਬਿਲਕੁਲ ਇਹੀ ਤੇ ਅਦਬ ਦੀ ਨਿਸ਼ਾਨੀ ਹੈ ਪਾਸ ਹੋਣ ਦੀਆਂ ਨਿਸ਼ਾਨੀਆਂ ਨੇ ਅਗਰ ਤੁਸੀਂ ਇਹੀ ਗੋਡਾ ਮਾੜਾ ਮਾੜਾ ਦਬਾਈ ਜਾਓਗੇ ਮਰਨ ਲੱਗੇ ਤੁਸੀਂ ਨਹੀਂ ਮਰਦੇ ਅਸੀਂ ਤਾਂ ਮਰ ਜਾਣਾ ਉਸਤਾਦ ਜੀ ਨਵਾਂ ਟ੍ਰੈਂਡ ਦਿਓ ਚੇਂਜ ਦੇ ਦਿਓ ਛੱਡ ਦਿਓ ਫਰਕ ਭਾਈ ਅਜੇ ਤੇਰੇ ਨੂੰ ਕਹਿਣ ਮਿੰਟਾਂ ਨਾ ਗੋਡਾ ਦਬਾਉਣਾ ਭੋਰਾ ਗੋਡੇ ਤੇ ਗੋਡਾ ਰੱਖਣਾ ਤੂੰ ਸ਼ਾਗਿਰਦ ਨਾ ਹੋ ਉਹਦਾ ਪੀਰ ਹੋ ਨਾ ਨਹੀਂ ਭਾਈ ਮੈਂ ਹਿਸਾਬ ਲੈ ਤੂੰ ਮੈਨੂੰ ਸ਼ਾਗਿਰਦ ਨਹੀਂ ਹੋਣ ਦੇਣਾ ਤੇ ਉਹਨਾਂ ਨੇ ਮੈਨੂੰ ਸ਼ਾਗਿਰਦ ਨਹੀਂ ਕਰਨਾ ਜਦ ਤੱਕ ਤੂੰ ਆ ਨਾ ਤੇ ਨਾਜ਼ਰੀਨ ਨਹੀਂ ਭਾਈ ਨਈਮ ਸਾਹਿਬ ਮਾਸ਼ਾਅੱਲਾ ਇਮਲੀ ਸਾਹਿਬ ਤੁਸੀਂ ਕੋਡ ਮੈਨੂੰ ਵੈਸੇ ਹੀ ਜਿਹਦੇ ਛੋਟਾ ਭਰਾ ਸਮਝ ਕੇ ਯਾਰ ਮੈਂ ਕਹਿੰਦਾ ਚੱਲਾਂ ਤੇਰੇ ਕੋਡ ਦਾ ਫਿਰ ਲਾ ਲਈਏ ਸਾਹਿਬ ਬਹੁਤ ਸ਼ੁਕਰੀਆ ਨਹੀਂ ਭਾਈ ਤੁਹਾਡੇ ਪਾਇਆ ਬਹੁਤ ਸੋਹਣਾ ਲੱਗਦਾ ਨਹੀਂ ਭਾਈ ਨੂੰ ਮੈਂ ਅਗਲੇ ਸ਼ੋਅ 'ਚ ਲਾਜ਼ਮੀ ਲੈ ਕੇ ਆਵਾਂਗਾ ਮੈਨੂੰ ਜੈਨੂਇਨ ਨਹੀਂ ਭਾਈ ਦਾ ਬਹੁਤ ਮਜ਼ਾ ਆਇਆ ਬਹੁਤ ਸਹੀ ਬਹੁਤ ਕਲੈਪ ਯਾਰ ਬਹੁਤ ਸਹੀ ਤੇ ਸਾਜਦ ਅਲੀ ਰਾਹਤ ਸਾਡੇ ਪਾਕਿਸਤਾਨ ਦਾ ਵੱਡਾ ਨਾਮ ਆ ਜੀ ਮੌਲਾ ਇਹਨਾਂ ਨੂੰ ਹੋਰ ਇੱਜ਼ਤਾਂ ਦੇਵੇ ਹੋਰ ਮਾਲਕ ਤਰੱਕੀਆਂ ਦੇਵੇ ਹੋਰ ਕਾਮਯਾਬ ਹੁਣ ਪਾਕਿਸਤਾਨ ਦਾ ਨਾਮ ਰੋਸ਼ਨ ਕਰਨ ਤੇ ਤੁਸੀਂ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਤੇ ਮੈਂ ਜ਼ਰਾ ਨਹੀਂ ਭਾਈ ਸਾਜਦ ਭਾਈ ਕੋਈ ਗਾਣਾ ਸੁਣ ਲਈਏ ਤੇ ਨਹੀਂ ਭਾਈ ਹੁਣ ਮੇਰੀ ਜਾਨ ਛੱਡੋਗੇ ਕਿ ਨਹੀਂ ਹਾਂ ਕੋਡ ਲਓ ਨਾਜ਼ਰੀਨ ਸਾਰਾ ਸੈਟਅਪ ਚੇਂਜ ਕਰ ਲਿਆ ਮਿਊਜ਼ੀਸ਼ੀਅਨ ਹਜ਼ਰਾਤ ਵਾਜੇ ਤੇ ਮੇਰਾ ਵੀਰ ਸਿੰਗਿੰਗ ਤੇ ਤੁਹਾਨੂੰ ਹੁਣ ਗਾਣਾ ਸੁਣਾਵਾਂਗੇ ਤੁਹਾਨੂੰ ਮਜ਼ਾ ਆਏਗਾ ਤੁਸੀਂ ਵਾਕਈ ਕਿਉਂਕਿ ਮਿੱਠਿਆ ਤੂੰ ਸਹੀ ਜਗ੍ਹਾ ਪਹੁੰਚਿਆ ਵਾ ਭਾਈ ਸ਼ਾਇਦ ਕੋਈ ਗਾਣਾ ਸ਼ਾਣਾ ਕੋ ਆਪਣਾ ਦੱਸਣਾ ਭਾਈ ਦੱਸ ਦੇ ਆਪਾਂ ਹੀ ਮੇਰੇ ਤੇ ਯਕੀਨ ਨਹੀਂ ਆਇਆ ਤੈਨੂੰ ਜੀ ਸਭ ਤੋਂ ਪਹਿਲਾਂ ਜਨਾਬ ਮਿੱਠਾ ਭਾਈ ਨੂੰ ਮੈਂ ਖੁਸ਼ ਆਮਦੀਦ ਜਨਾਬ ਆਪਣੇ ਕਰਕੇ ਨਾ ਤੇ ਜਨਾਬ ਨੇ ਜਿਹੜਾ ਸੌਂਗ ਤੁਹਾਡੇ ਨਾਲ ਕਰ ਰਹੇ ਹਾਂ ਕਵਾਲੀ ਮੈਂ ਰਿਲੀਜ਼ ਕੀਤੀ ਆਪਣੇ YouTube ਚੈਨਲ ਤੋਂ ਸਾਜਦ ਅਲੀ ਰਾਹਤ ਅਫੀਸ਼ੀਅਲ ਤੇ ਉਹਦਾ ਇੱਕ 27 ਇੰਤਰਾ ਦੋਸਤਾਂ ਨਜ਼ਰ ਕਰਾਂਗਾ ਵਾਹ ਵਾਹ तसव्वुर में चले आते वाह 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 तुम्हारा क्या बिगड़ जाता वाह वाह तेरा पर्दा बना रहता वाह 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 मुझे दीदार हो जाता वाह वाह सारे अंजुमन नकाब हटाना सही नहीं सही नहीं
वाह वाह। सरे अंजुमन नकाब हटाना सही नहीं, सही नहीं। सरे अंजुमन नकाब हटाना सही नहीं, यूं बर्क दिल जलों पे गिराना सही नहीं, बहुत अच्छे। सही नहीं। बेखौफ गुजरी शब का फसाना बयाना कर, तुमको पता है ये जमाना सही नहीं, सही नहीं। सरे अंजुमन नकाब हटाना सही नहीं, सही नहीं। बहुत सही यार, क्या बात।